ਆਪਣੇ ਜਿਹੜੇ ਵੱਡੇ ਵਡੇਰੇ ਸਨ ਹਾਂਜੀ ਉਹ ਵੀ ਇਧਰੋਂ ਮਾਈਗ੍ਰੇਟ ਹੋ ਕੇ ਹਾਂਜੀ ਇਧਰੋਂ ਕਿਹੜਾ ਪਿੰਡ ਸੀ ਆਪਣਾ? ਆਪਣਾ ਬਹਾਲੀ ਕੇ ਸਾਡਾ ਕੋਈ ਵਡੇਰੇ ਸਨ ਬਹਾਲ ਸਿੰਘ। ਸੁਣਿਆ ਹੈ ਕਿ ਉਹਨਾਂ ਦੇ ਨਾਮ ਤੇ ਬਹਾਲੀ ਕੇ ਪਿੰਡ ਉਹਨਾਂ ਦੇ ਨਾਮ ਤੇ ਆਪਣੀ ਵੀਜ਼ਾ ਮਿਲ ਗਿਆ। ਚਲੋ ਕੋਈ ਨਹੀਂ, ਫਿਰ ਪਿੰਡ ਵਾਲੇ ਮਿਲਣ ਆ ਗਏ। ਚਲੋ ਸਾਡਾ ਮਨ ਨੂੰ ਸ਼ਾਂਤੀ ਹੋ ਗਈ ਕਿ ਵੀ ਚਲੋ ਅਸੀਂ ਨਹੀਂ ਜਾ ਪਾਏ ਤੇ ਪਿੰਡ ਵਾਲੇ ਸਾਨੂੰ ਮਿਲਣ ਆ ਗਏ। ਭਾਈ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਜੀ ਜਿੰਨਾ ਇਹਨਾਂ ਨੇ ਬਸ ਕਰਕੇ ਗਏ ਨੇ ਇਹਨਾਂ ਦੇ ਵੱਡੇ, ਹਾਂਜੀ ਹਾਂਜੀ ਉਹ ਅਸੀਂ ਲੁਟਾਉਣਾ ਚਾਹੀਏ ਇਹਨਾਂ ਨੂੰ। ਤੇ ਜਿੰਨੀ ਮਰਜ਼ੀ ਖਿਦਮਤ ਕਰੀਏ ਸਾਡੀ ਖਿਦਮਤ ਥੋੜੀ ਤੇ ਜਿਹੜੇ ਦਰਵਾਜ਼ੇ ਨਾ ਉਹਨਾਂ ਤੇ ਨਰਮੀ ਹੋਵੇ। ਕਮ ਸੇ ਕਮ ਸੀਨੀਅਰ ਸਿਟੀਜ਼ਨ ਵਾਸਤੇ ਤੇ ਕੋਈ ਬਹੁਤ ਹੀ ਜ਼ਿਆਦਾ ਰਹਿਤ ਹੋਣੀ ਚਾਹੀਦੀ ਹੈ ਦੋਵੇਂ ਪਾਸੇ। ਅਸੀਂ ਵੀ ਆਪਣੇ ਜਾ ਕੇ ਵੇਖੀਏ, ਉਹ ਵੀ ਇੱਧਰ ਆਣ ਕੇ ਆਪਣੇ ਪਿਛੋਕੜ ਵੇਖਣ। ਇਹੀ ਮੇਰਾ ਪੈਗਾਮ ਹੈ ਅਮਨ ਦਾ। ਉਹ ਜਿਹੜੀ ਇੱਕ ਕੋਠੀ ਖਲੋਤੀ ਉੱਥੇ ਉਹਦੀ ਇੱਧਰ ਵਾਲੇ ਜਿਹੜੇ ਸਾਡੇ ਯੂਟਿਊਬਰ ਕੁਛ ਜਿਹੜੇ ਸਾਡੇ ਵੀਰ ਉਹਨਾਂ ਨੇ ਬੜਿਆ ਵੀਡੀਓ ਬਣਾਈ ਤੇ ਉਹਨਾਂ ਨੇ ਕਿਹਾ ਕਿ ਐਮੀ ਵਿਰਕ ਦੀ ਕੋਠੀ, ਉਹ ਕੋਠੀ ਤੁਹਾਡੀ ਆ ਉਹ ਐਮੀ ਵਿਰਕ ਹੀ ਹੋਈ ਨਹੀਂ। ਉਹ ਜਿਹੜੀ ਵੱਡੀ ਕੋਠੀ ਜਿਹਨੂੰ ਆ ਕਈ ਯੂਟਿਊਬਰ ਦੱਸਦੇ ਨੇ, ਉਹ ਇਸ ਤਰ੍ਹਾਂ ਆਪਣੀ TRP ਵਧਾਉਣ ਲਈ ਉਹ ਗੱਲ ਛੋੜ ਦਿੰਦੇ ਨੇ। ਉਹ ਘਰ ਸਾਡੇ ਪਰਿਵਾਰ ਦਾ ਸੀ। ਅੱਛਾ, ਉਹ ਸਰਦਾਰ ਨੌਨਿਹਾਲ ਸਿੰਘ ਤੇ ਸਰਦਾਰ ਕਾਲਾ ਸਿੰਘ ਦਾ ਘਰ ਸੀ। ਅੱਛਾ ਅੱਛਾ ਅੱਛਾ। ਤੇ ਬਾਕੀ ਇਹਨਾਂ ਦਾ ਐਮੀ ਵਿਰਕ ਦੇ ਵਡੇਰਿਆਂ ਦਾ ਨਾਮ ਸ਼ਾਇਦ ਸਰਦਾਰ ਕਪੂਰ ਸਿੰਘ ਸੀ, ਔਰ ਉਹਨਾਂ ਦਾ ਘਰ ਇਹ ਪਿੰਡ ਵਾਲੇ ਦੱਸਣਗੇ ਥੋੜਾ ਅੱਗੇ ਜਾ ਕੇ ਪਿੰਡ ਦੇ ਵਿਚਕਾਰ ਸੀਗਾ। ਅੱਛਾ ਅੱਛਾ। ਹਾਂਜੀ, ਬਾਕੀ ਉਹ ਕਹਾਣੀ ਬਣਾਉਣ ਲਈ ਜੋੜ ਦਿੰਦੇ ਨੇ, ਇਕੱਠੇ ਕਰ ਦਿੰਦੇ ਨੇ। ਜਿਹਨੇ ਤੁਹਾਡਾ ਖਲੋਤਾ ਹੋਇਆ। ਹਾਂਜੀ, ਬਸ ਉਹ ਵੀਊ ਦੇ ਚੱਕਰਾਂ 'ਚ ਗਈ ਆਪਣੇ ਰੇਟ ਵੀਊ ਤੇ। ਹਾਂਜੀ, ਕਿ ਵੀ ਸਾਨੂੰ ਵੀਊ ਜ਼ਿਆਦਾ ਮਿਲਣਗੇ ਇਸ ਕਰਕੇ ਉਹ ਕਰਦੇ। ਅੱਛਾ ਪ੍ਰਵੀਨ, अस्सलाम वालेकुम, सत श्री अकाल सजनों ਤੇ ਮਿੱਤਰੋ, ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਤੁਸੀਂ ਵੀ ਇੱਥੇ ਪੀਓ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਵਿਸਾਖੀ ਮੇਲਾ 2024 ਫੈਸਟੀਵਲ ਚੱਲਦਾ ਪਿਆ। ਅਸੀਂ ਇਸ ਟਾਈਮ ਮੌਜੂਦ ਹਾਂ ਜੀ ਪਾਕਿਸਤਾਨ ਦੇ ਦਿਲ ਲਾਹੌਰ ਦੇ ਅੰਦਰ। ਸਾਹਮਣੇ ਡੇਰਾ ਗੁਰਦੁਆਰਾ ਸਾਹਿਬ ਵੀ ਨਜ਼ਰ ਆ ਰਿਹਾ। ਸਾਨੂੰ ਇਸ ਟਾਈਮ ਮਹਿਮਾਨ ਜਿਹੜੇ ਚੜ੍ਹਦੇ ਪੰਜਾਬੋਂ ਆਏ ਹੋਏ ਨੇ, ਪ੍ਰਵੀਨ ਪਾਲ ਵਿਰਕ ਸਾਹਿਬ। ਇਹਨਾਂ ਦੇ ਵੱਡੇ ਜਿਹੜੇ ਨੇ ਦਾਦਾ ਜੀ, ਉਹ 47 ਟਾਈਮ ਇਧਰੋਂ ਉਜੜ ਕੇ ਆਪਣੇ ਭਰੇ ਘਰ ਛੱਡ ਕੇ, ਸਾਰਾ ਕੁਝ ਛੱਡ ਕੇ 47 ਟਾਈਮ ਇਧਰੋਂ ਚੜ੍ਹਦੇ ਪੰਜਾਬ ਗਏ ਸਨ। ਉਹਨਾਂ ਦਾ ਪਿੰਡ ਸੀ ਜੀ ਬਹਾਲੀ ਕੇ, ਜਿਹਦਾ ਜ਼ਿਲ੍ਹਾ ਹੈਗਾ ਸ਼ੇਖੂਪੁਰਾ। ਤੇ ਇਸ ਟਾਈਮ ਸਾਡੇ ਨਾਲ ਜਿਹੜੇ ਬੈਠੇ ਹੋਏ ਨੇ ਆਪਣੇ ਲਹਿੰਦੇ ਪੰਜਾਬ ਦੇ ਸਾਹਮਣੇ ਭਾਈ ਸਾਹਿਬ, ਇਹ ਵੀ ਪਿੰਡ ਬਹਾਲੀਕਿਆਂ ਦੇ। ਉਹਨਾਂ ਨੂੰ ਮਿਲਣ ਵਾਸਤੇ ਆਏ ਹੋਏ ਮਹਿਮਾਨ ਸਾਰੇ। ਤੇ ਹਾਜੀ ਮੁਸ਼ਤਾਕ ਸਾਹਿਬ, ਜਿਹੜੇ ਕਿ ਬਹੁਤ ਜ਼ਿਆਦਾ ਜਿੰਨੇ ਵੀ ਚੈਨਲ ਵਾਲੇ ਪਾਰਟੀਆਂ ਸਟੋਰੀ ਕਰਦੇ ਨੇ, ਉਹਨਾਂ ਨੂੰ ਬੜਾ ਪਿਆਰ ਕਰਦੇ ਨੇ। ਬਲਕਿ ਸਿੱਖ ਸਰਦਾਰਾਂ ਨੇ ਬਹੁਤ ਜ਼ਿਆਦਾ ਪਿਆਰ ਕਰਦੇ। 47 ਟਾਈਮ ਦੇ ਜਿੰਨੇ ਵੀ ਚਸ਼ਮਦੀਦ ਗਵਾਹ ਨੇ ਬਜ਼ੁਰਗ, ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਤੇ ਉਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ। ਪ੍ਰਵੀਨ ਪਾਲ ਸਾਹਿਬ ਨਾਲ ਗੱਲਬਾਤ ਸ਼ੁਰੂ ਕਰਨੇ ਆ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਠੀਕ ਜੀ, ਹੋਰ ਸਿਹਤ ਵੀ ਠੀਕ ਹੈ ਜੀ? ਹਾਂਜੀ, ਠੀਕ ਠਾਕ ਜੀ, ਵਧੀਆ। ਸਭ ਤੋਂ ਪਹਿਲਾਂ ਪ੍ਰਵੀਨ ਪਾਲ ਸਾਹਿਬ, ਸਭ ਤੋਂ ਪਹਿਲਾਂ ਮੈਂ ਆਪਣੀ ਤਰਫੋਂ, ਆਪਣੇ ਚੈਨਲ ਤਰਫੋਂ, ਪੂਰੇ ਪਾਕਿਸਤਾਨੀ ਇਮਾਮ ਦੀ ਤਰਫੋਂ ਤੁਹਾਨੂੰ ਵੈਲਕਮ ਕਹਿੰਦੇ, ਖੁਸ਼ਮਦੀਦ ਕਹਿੰਦੇ ਪਾਕਿਸਤਾਨ ਤੁਹਾਡਾ ਆਣਾ ਜੀ। ਹਾਂਜੀ, ਅੱਜ ਤੁਹਾਡਾ ਲਾਸਟ ਡੇ ਆ ਜੀ, ਚੱਲ ਜਾਣਾ। ਹਾਂਜੀ, ਆਪਣਾ ਪਹਿਲੀ ਦਫਾ ਆਣਾ ਹੋਇਆ ਜਿੱਧਰ? ਨਹੀਂ, ਮੈਂ ਸੈਕਿੰਡ ਟਾਈਮ ਆਇਆ। ਸੈਕਿੰਡ ਟਾਈਮ ਹੈ। ਅੱਛਾ, ਥੋੜਾ ਆਪਣਾ ਤਾਰਫ ਕਰਾਵਾਂ ਜੀ। ਉਧਰੋਂ ਆਪਣਾ ਕਿਹੜਾ ਚੜ੍ਹਦੇ ਪੰਜਾਬ, ਕਿਹੜਾ ਪਿੰਡ ਹੈ? ਅਸੀਂ ਇਸ ਟਾਈਮ ਰਹਿ ਰਹੇ ਹਾਂ ਜੀ, ਉੱਤਰਾਖੰਡ ਸਟੇਟ ਹੈ ਸਾਡੀ। ਅੱਛਾ ਜੀ। ਉੱਤਰਾਖੰਡ ਸਟੇਟ ਦੇ ਵਿੱਚ ਸਾਡਾ ਜ਼ਿਲ੍ਹਾ ਹੈ ਊਧਮ ਸਿੰਘ ਨਗਰ। ਅੱਛਾ ਅੱਛਾ। ਹਾਂਜੀ, ਉਹਦੇ ਵਿੱਚ ਸਾਡਾ ਊਧਮ ਸਿੰਘ ਨਗਰ ਤੋਂ ਸਾਡਾ 20 ਕਿਲੋਮੀਟਰ ਦੂਰ ਆਪਣਾ ਪਿੰਡ ਹੈ ਗੁਰੂ ਨਾਨਕਪੁਰ, ਉੱਥੇ ਰਹਿ ਰਹੇ ਹਾਂ। ਅੱਛਾ ਅੱਛਾ, ਉੱਥੇ ਰਹਿ ਰਹੇ। ਹਾਂਜੀ। ਆਪਣੀ ਜ਼ਾਤ ਵਿਰਕ ਹੈ ਜੀ? ਹਾਂਜੀ, ਅਸੀਂ ਵਿਰਕ ਹਾਂ ਜੀ, ਬਹਾਲੀ ਕੇ ਵਿਰਕ। ਹਾਂਜੀ, ਪਿੰਡ ਬਹਾਲੀ ਕੇ, ਜ਼ਿਲ੍ਹੇ ਸ਼ਿਵਪੁਰੇ ਦੇ ਅਕਸਰ ਪਿੰਡ ਵਿਰਕਾਂ ਦੇ ਨੇ। ਹਾਂਜੀ, ਬਹੁਤ ਸਾਰੇ ਪਿੰਡ ਸੀ। ਹਾਂਜੀ, ਬਹੁਤ ਸਾਰੇ। ਤੇ ਆਪਣੇ ਜਿਹੜੇ ਵੱਡੇ ਵਡੇਰੇ ਸਨ, ਹਾਂਜੀ, ਉਹ ਵੀ ਇਧਰੋਂ ਮਾਈਗ੍ਰੇਟ ਹੋ ਕੇ? ਹਾਂਜੀ, ਇਧਰੋਂ। ਕਿਹੜਾ ਪਿੰਡ ਸੀ ਆਪਣਾ? ਆਪਣਾ ਬਹਾਲੀ ਕੇ ਕੇ। ਸਾਡਾ ਕੋਈ ਵਡੇਰੇ ਸਨ ਬਹਾਲ ਸਿੰਘ। ਸੁਣਿਆ ਹੈ ਕਿ ਉਹਨਾਂ ਦੇ ਨਾਮ ਤੇ ਬਹਾਲੀ ਕੇ ਪਿੰਡ, ਉਹਨਾਂ ਦੇ ਨਾਮ ਤੇ। ਠੀਕ ਠੀਕ, ਸਹੀ ਹੈ। ਤੇ ਕਿਦਾਂ ਦਾ ਲੱਗਾ ਜੀ ਤੁਸੀਂ ਪਾਕਿਸਤਾਨ ਆਏ? ਤੁਹਾਨੂੰ ਬਹੁਤ ਵਧੀਆ ਲੱਗਿਆ ਜੀ, ਬਹੁਤ ਅੱਛਾ, ਬੜਾ ਗਰਮਜੋਸ਼ੀ ਨਾਲ ਸਵਾਗਤ ਹੋਇਆ। ਹਰ ਜਗ੍ਹਾ ਸਾਨੂੰ ਮਾਲਾ ਪਾਈਆਂ ਗਈਆਂ ਗੁਲਾਬ ਦੀਆਂ, ਗੁਲਾਬ ਦੇ ਫੁੱਲ ਵਰਸਾਏ ਗਏ ਹਰ ਸਟੇਸ਼ਨ ਤੇ, ਹਰ ਜਗ੍ਹਾ ਜਾਣ ਤੇ ਬਹੁਤ ਅੱਛਾ ਸਾਰਿਆਂ ਨੇ ਸਲੂਕ ਕੀਤਾ, ਬੜਾ ਪਿਆਰ ਦਿੱਤਾ ਸਾਰਿਆਂ ਨੇ। ਬੜੀ ਖੁਸ਼ੀ ਮਿਲੀ ਇਸ ਚੀਜ਼ ਤੋਂ। ਅੱਛਾ, ਜਦੋਂ ਤੁਸੀਂ ਵਾਘੇ ਬਾਰਡਰ ਤੋਂ ਐਂਟਰ ਹੋਏ ਸੋ, ਹਾਂਜੀ, ਉੱਥੇ ਸਟਾਰਟਿੰਗ ਤੇ ਵੀ ਤੁਹਾਡਾ ਸਵਾਗਤ ਸਹੀ ਕੀਤਾ ਗਿਆ? ਉੱਥੇ ਜੀ ਮਾਲਾ ਪਾਈਆਂ ਗਈਆਂ, ਫੁੱਲਾਂ ਦੀ ਵਰਸ਼ਾ ਕੀਤੀ ਗਈ, ਤੇ ਆਪਣਾ ਠੰਡਾ ਪਾਣੀ, ਜਲ, ਸ਼ਰਬਤ ਤਿਆਰ ਸੀ, ਸਾਰਿਆਂ ਨੂੰ ਪਿਆਇਆ ਗਿਆ। ਕੁਰਸੀਆਂ ਲੱਗੀਆਂ ਸੀ ਉੱਥੇ, ਟੈਂਟ ਲੱਗੇ ਸਨ ਕਿ ਵੀ ਬੈਠੋ, ਆਪਣਾ ਇਮੀਗ੍ਰੇਸ਼ਨ ਕਰਾਓ, ਤੇ ਫਿਰ ਅਸੀਂ ਐਂਟਰ ਹੋਏ। ਤੇ ਸਹੂਲਤ ਜਿਹੜੀ ਟਰਾਂਸਪੋਰਟ ਦੀ ਤੁਹਾਨੂੰ ਵਧੀਆ ਮਿਲੀ, ਸਹੀ ਮਿਲੀ, ਪਰੇਸ਼ਾਨੀ ਤਾਂ ਨਹੀਂ ਆਈ? ਨਹੀਂ, ਪੰਜਾ ਸਾਹਿਬ ਜਾਣ ਤੇ ਠੀਕ ਸੀ। ਬਾਈ ਟ੍ਰੇਨ ਕੀਤਾ ਅਸੀਂ ਇੰਤਜ਼ਾਮ, ਤੇ ਬਾਈ ਟ੍ਰੇਨ ਅਸੀਂ ਪੰਜਾ ਸਾਹਿਬ ਪਹੁੰਚ ਗਏ ਸੀ। ਹਾਂਜੀ, ਉੱਥੋਂ ਫਿਰ ਬੱਸਾਂ ਤੇ ਸਾਨੂੰ ਲੈ ਗਏ ਸੀ। ਹੁਣ 3000 ਲੋਕ ਆਏ ਨੇ ਤੇ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਜੀ, ਇੱਕ ਅੱਧਾ ਘੰਟਾ ਵੇਟ ਕਰਨੀ ਪੈਂਦੀ ਹੈ। ਤੇ ਉਹ ਤੇ ਫਿਰ ਮਜਬੂਰੀ ਹੈ ਨਾ, ਕਿਉਂਕਿ ਇੱਕਦਮ ਬੱਸਾਂ ਫਿਰ ਉਹ 2-3 ਚੱਕਰ ਲਾਉਂਦੀਆਂ ਨੇ ਤੇ ਥੋੜਾ ਟਾਈਮ ਲੱਗ ਜਾਂਦਾ ਜੀ ਕਈਆਂ ਨੂੰ। ਠੀਕ ਸੀ, ਬਹੁਤ ਵਧੀਆ ਇੰਤਜ਼ਾਮ।
ਅੱਛਾ ਤੁਸੀਂ ਇੱਥੇ ਵੀ ਹੁਣ ਬੈਠੇ ਹੋ ਮਾਸ਼ਾਅੱਲਾ, ਤੁਹਾਨੂੰ ਇੱਥੇ ਪੂਰੇ ਲਾਹੌਰੀਏ ਮਿਲਦੇ ਪਏ ਨੇ, ਹੋਰ ਵੀ ਦੂਰ ਦੂਰ ਜਗ੍ਹਾ ਜੋ ਜ਼ਿਲ੍ਹਿਆਂ ਚੋਂ ਆਣ ਕੇ ਤੁਹਾਨੂੰ ਜਿਹੜੇ ਮਿਲਦੇ ਪਏ ਨੇ ਆਪਣੇ ਚਾਹਣ ਵਾਲੇ। ਹਾਂਜੀ ਤੇ ਕਿਵੇਂ ਦੀ ਆਵਾਮ ਤੁਹਾਨੂੰ ਲੱਗੀ, ਕਿਵੇਂ ਦੀ ਪੇਸ਼ ਆ ਰਹੀ ਤੁਹਾਨੂੰ ਸਾਡੀ ਪਾਕਿਸਤਾਨੀ ਆਵਾਮ? ਬਹੁਤ ਵਧੀਆ ਤਰੀਕੇ ਨਾਲ ਪੇਸ਼ ਹੈ, ਬਹੁਤ ਪਿਆਰ ਜਤਾਉਂਦੇ ਲੋਕ। ਹੂੰ ਜਿਹੜੇ ਸਾਨੂੰ ਨਹੀਂ ਵੀ ਜਾਣਦੇ ਉਹ ਵੀ ਬੜੇ ਪਿਆਰ ਨਾਲ ਬੋਲਦੇ, ਪਿਆਰ ਜਤਾਉਂਦੇ। ਜਿਹੜੇ ਜਾਣਦੇ ਉਹਨਾਂ ਨੇ ਤੇ ਪਿਆਰ ਕਰਨਾ ਹੀ ਕਰਨਾ। ਜਿਹੜੇ ਜਿਵੇਂ ਕੱਲ ਵੀ ਇੱਥੇ ਸਾਡੇ ਮਿਲਣ ਵਾਲੇ ਬਾਲੀਕੇ ਤੋਂ ਵੀ ਆਏ ਸੀ ਸਾਰੇ, ਔਰ ਨੋਖਰ ਪਿੰਡ ਤੋਂ ਵੀ ਆਏ ਸੀ। ਅੱਛਾ ਅੱਛਾ, ਨੋਖਰ ਤੋਂ ਆਏ ਸੀ? ਹਾਂਜੀ ਫਰੂਕਾਬਾਦ ਨਾਲ ਉਧਰ? ਹਾਂਜੀ ਹਾਂਜੀ, ਨੋਖਰ ਤੋਂ ਆਏ ਸੀ। ਉਹਨਾਂ ਨੇ ਵੀ ਸਾਨੂੰ ਲਾਹੌਰ ਘੁਮਾਇਆ ਕੱਲ। ਅੱਛਾ ਅੱਛਾ, ਆਪਣੇ ਗੱਡੀ 'ਚ ਨਾਲ ਲੈ ਕੇ ਗਏ, ਅੱਛਾ ਅੱਛਾ, ਖਾਣਾ ਵਾਣਾ ਖਾਦਾ ਉਹਨਾਂ ਦੇ ਨਾਲ। ਬੜੇ ਮਤਲਬ ਬਹੁਤ ਪਿਆਰ ਕੀਤਾ, ਪਿਆਰ ਨਾਲ ਮਿਲੇ, ਉਹਨਾਂ ਦੇ ਘਰ ਵੀ ਗਏ, ਖੁਸ਼ ਸੀਗੇ। ਅੱਛਾ ਤੁਸੀਂ ਫੈਮਿਲੀ 'ਚ ਕਿੰਨੇ ਜਾਣੇ ਆਏ ਹੋ ਸਰਦਾਰ ਜੀ? ਅਸੀਂ ਬਸ ਮੈਂ ਔਰ ਮੇਰੀ ਵਾਈਫ 2 ਜਣੇ। ਅੱਛਾ ਦੋਨੋਂ ਜਾਣੇ? ਹਾਂਜੀ। ਪਿਛਲੀ ਵਾਰ ਜਦੋਂ ਅਸੀਂ ਆਏ ਸੀ ਉਦੋਂ ਸਾਡੇ ਨਾਲ ਅਸੀਂ 2 ਜਣੇ ਸੀ ਤੇ ਨਾਲ ਸਾਡੇ ਭੂਆ ਜੀ ਸੀਗੇ। ਭੂਆ ਜੀ ਸਾਡੇ ਜਦੋਂ ਪਾਰਟੀਸ਼ਨ ਹੋਇਆ ਤਾਂ 16 ਸਾਲ ਦੇ ਸੀ। ਅੱਛਾ, ਭੂਆ ਜੀ ਨੂੰ ਸਾਰਾ ਯਾਦ ਸੀਗਾ। ਅਜੇ ਯਾਦ ਨੇ? ਜ਼ਿੰਦਾ ਨੇ? ਨਹੀਂ, ਹੁਣ ਉਹਨਾਂ ਦੀ ਡੈਥ ਹੋ ਗਈ। 7-8 ਸਾਲ ਹੋ ਗਏ ਉਹਨਾਂ ਦੀ ਡੈਥ ਹੋ ਗਈ ਸੀ। ਤੇ ਉਹ ਇੱਥੇ ਕੁਆਰੀ ਸੀ ਕਿ ਸ਼ਾਦੀ ਹੋਈ ਸੀ? ਉਹਨਾਂ ਦੀ ਨਹੀਂ ਹਜੇ ਕੁਆਰੀ ਸ਼ਾਦੀ ਉਧਰ ਲੱਗ ਗਈ। ਅੱਛਾ ਅੱਛਾ, ਤੇ ਉਹਨਾਂ ਤੋਂ ਅਸੀਂ ਸ਼ੁਰੂ ਤੋਂ ਹੀ ਕਹਾਣੀਆਂ ਸੁਣੀਆਂ ਹੋਈਆਂ ਸੀ ਕਿ ਵੀ ਆਪਣੀ ਉੱਥੇ ਇੰਨੀ ਖੁੱਲੀ ਜ਼ਮੀਨ ਸੀ, ਘਰ ਸੀ ਬਹੁਤ ਵੱਡਾ, ਜਾਨਵਰ ਸੀ ਸੈਂਕੜਿਆਂ 'ਚ। ਕਈ ਵਾਰੀ ਤਾਂ ਲੱਗਦਾ ਸੀ ਕਿ ਪਤਾ ਨਹੀਂ ਭੂਆ ਜੀ ਵਧਾ ਕੇ ਗੱਲਾਂ ਦੱਸਦੇ। ਤੇ ਉਹ ਹੁਣ ਆਏ ਆ ਤੇ ਪਿੰਡ ਵਾਲਿਆਂ ਨੂੰ ਮਿਲਿਆ ਤੇ ਤਾਂ ਪਤਾ ਲੱਗਦਾ ਕਿ ਵੀ ਜੋ ਭੂਆ ਜੀ ਕਹਿੰਦੇ ਸੀ ਸਭ ਗੱਲਾਂ ਸਹੀ ਸੀਗੀਆਂ। ਅੱਛਾ ਪ੍ਰਵੀਨਪਾਲ ਸਾਹਿਬ, ਤੁਹਾਡਾ ਜਿਹੜਾ ਪਿੰਡ ਦੇ ਵਿੱਚ ਘਰ ਸੀ ਤੁਹਾਡੇ ਵੱਡਿਆਂ ਦੱਸਿਆ ਹੋਗਾ, ਦਾਦੇ ਨੇ? ਹਾਂਜੀ। ਚਲੋ ਤੁਸੀਂ ਇੱਕ ਜ਼ਿਹਨ ਨਾਲ ਸੋਚ ਸਕਦੇ ਕਿ ਐਵੇਂ ਦਾ ਸੀ, ਕਿਵੇਂ ਦਾ ਦੱਸੇ ਤੁਹਾਡਾ ਘਰ ਕਿਵੇਂ ਦਾ ਹੁੰਦਾ ਸੀ ਤੇ ਕੀ ਸੀ? ਸਾਡੇ ਭੂਆ ਜੀ ਜਿਵੇਂ ਛੋਟੇ ਹੁੰਦਿਆਂ ਤੋਂ ਹੀ ਕਹਿੰਦੇ ਹੁੰਦੇ ਸੀ, ਗੱਲਾਂ ਸੁਣੀਆਂ ਸੀ, 7 BA ਚੁਗਾਠ ਲੱਗੀ ਹੈ ਉਹਦੇ 'ਚ। ਸਾਨੂੰ ਸਮਝ ਨਹੀਂ ਸੀ ਹੁੰਦਾ ਕਿ 7 BA ਕੀ ਹੁੰਦਾ। ਅਸੀਂ 7 BA ਪੜ੍ਹਿਆ ਹੀ ਨਹੀਂ, 7 BA ਕੀ ਹੁੰਦਾ। ਫਿਰ ਉਹ ਪਤਾ ਲੱਗਾ ਹੌਲੀ ਹੌਲੀ ਕਿ 7 BA 140 ਨੂੰ 7 BA ਆਉਂਦੇ। ਇੰਨੀਆਂ ਚੁਗਾਠਾਂ ਸਨ? ਇੰਨੀ ਚੁਗਾਠ ਲੱਗੀ, ਪੂਰੀ ਹਵੇਲੀ ਸੀ ਮਹੱਲੇ ਸੀ? 1 ਏਕੜ ਤੇ 9 ਮਰਲੇ 'ਚੋਂ ਘਰ ਬਣਿਆ, ਅੱਜ ਵੀ ਉਦਾਂ ਹੀ ਮੌਜੂਦ ਹੈ। ਅੱਛਾ ਅੱਛਾ ਅੱਛਾ। ਕੋਨਾ ਪਿੰਡ ਦੇ ਇਤਿਹਾਸ ਬਾਰੇ ਦੱਸਿਆ ਕਿ ਪਿੰਡ ਕਿਹਦੇ ਨਾਂ ਤੇ ਪਿਆ, ਕਿਵੇਂ ਹੋਇਆ ਸ਼ੁਰੂ ਸਟਾਰਟ? ਪਿੰਡ ਉਹ ਦੱਸਦੇ ਸੀਗੇ ਕਿ ਆਪਣੇ ਕੋਈ ਉਤਲੀ ਪੀੜ੍ਹੀ 'ਚ ਬਹਾਲ ਸਿੰਘ ਹੋਏ ਸੀ, ਉਹਨਾਂ ਦੇ ਨਾਂ ਤੇ ਬਹਾਲੀ ਕੇ ਪਿੰਡ ਪਿਆ। ਤੁਹਾਡੀ ਕੋਈ 5ਵੀਂ 7ਵੀਂ ਪਿਛਣ ਪੀੜ੍ਹੀ? ਹਾਂਜੀ। ਅੱਛਾ ਅੱਛਾ ਅੱਛਾ। ਮੇਰੇ ਕੋਲ ਉਹ ਪੇਪਰ ਵੀ ਹੈ ਸੀ, ਐਤਕਾਂ ਮੈਨੂੰ ਉਹ ਬੁੱਕ ਨਹੀਂ ਮਿਲੀ। ਮੈਂ ਇੱਕ ਵਾਰੀ ਇਹਨਾਂ ਨੂੰ ਭੇਜੀ ਸੀ ਆਪਣਾ ਹਾਜੀ ਜੀ ਨੂੰ, ਜਦੋਂ ਪੇਜ ਦੀ WhatsApp ਭੇਜੀ ਸੀ, ਉਹਦੇ ਤੇ ਲਿਖਿਆ ਕਿ ਵੀ ਪਿੱਛੇ ਕਿਵੇਂ ਪੀੜ੍ਹੀ ਸਾਡੀ ਜਾਂਦੀ ਹੈ। ਉਹ ਬਹਾਲ ਸਿੰਘ ਤੱਕ ਵੀ। ਹਾਂਜੀ, ਉਹ ਮੈਂ ਫਿਰ ਕਿਸੇ ਵੇਲੇ ਸ਼ੇਅਰ ਕਰਾਂਗਾ। ਉਹ ਮੈਨੂੰ ਬੁੱਕ ਨਹੀਂ ਮਿਲੀ। ਸਾਡੇ ਉੱਥੇ ਨਾ ਇੱਕ ਬੁੱਕ ਲਿਖੀ ਗਈ ਹੈ ਵਿਰਕ ਹਿਸਟਰੀ ਤੇ, ਲੋਕਾਂ ਨੇ ਜਿਹੜੇ ਬੁੱਧੀਜੀਵੀ ਲੋਕ ਸਨ ਉਹਨਾਂ ਮਿਲ ਕੇ ਵਿਰਕ ਹਿਸਟਰੀ ਦੀ ਇੱਕ ਬੁੱਕ ਲਿਖ ਲਈ ਹੈ, ਕਾਫੀ ਵੱਡੀ ਹੈ। ਉਹਦੇ 500-700 ਪੇਜ ਨੇ। ਉਹਦੇ ਤੇ ਹਰ ਪਰਿਵਾਰ ਦੀ ਦਿੱਤੀ ਗਈ ਹੈ ਕਿ ਪਰਿਵਾਰ ਕਿਹੜਾ ਕਿੱਥੋਂ ਆਇਆ ਤੇ ਉਹਨਾਂ ਦੇ ਬਜ਼ੁਰਗਾਂ ਦੇ ਕੀ ਨਾਮ ਸੀ। ਸਾਡੇ ਵੀ ਉਹ ਉਸ ਤਰ੍ਹਾਂ ਤੇ ਅਸੀਂ 10 ਪੀੜ੍ਹੀਆਂ ਤੱਕ ਨਾਮ ਨਹੀਂ ਯਾਦ ਰੱਖ ਸਕਦੇ, 10 ਪੀੜ੍ਹੀਆਂ ਤੱਕ ਨਾਮ ਲਿਖੇ ਹੋਏ। ਆਪਣੇ ਜਦੋਂ ਵੱਡੇ ਇੱਥੋਂ ਗਏ ਸਨ, ਉਹਨਾਂ ਤੁਹਾਨੂੰ ਹਿਸਟਰੀ ਸੁਣਾਈ ਕਿ ਕਿਵੇਂ ਗਏ, ਖੈਰ ਖਰੀਦ ਪਹੁੰਚ ਗਏ ਸਨ, ਕੋਈ ਆਪਣਾ ਕੋਈ ਖੈਰ ਖਰੀਦ ਤੋਂ ਪਹੁੰਚ ਗਏ ਸਨ। ਦੱਸਦੇ ਸਨ ਕਿ ਪਹਿਲਾਂ ਸੱਚੇ ਸੌਦੇ ਗਏ ਸਨ। ਅੱਛਾ ਜੀ, ਵੱਡਿਆ ਟੁਕਿਆ ਤਾਂ ਨਹੀਂ ਗਿਆ? ਨਹੀਂ, ਬਚ ਵਿਚਾਰੇ ਸਾਰੇ ਠੀਕ ਠਾਕ ਚਲੇ ਗਏ, ਕਿਉਂਕਿ ਉਦੋਂ ਹਾਲਾਤ ਦੋਵਾਂ ਪਾਸੇ ਦੇ ਬਣ ਗਏ ਸਨ ਨਾ ਜੀ, ਦੋਵੇਂ ਪਾਸੇ। ਉਧਰੋਂ ਵੀ ਵਡੇਰੇ ਇੱਧਰ ਵੀ ਵਡੇਰੇ। 2000 ਕੁਝ ਥੋੜੇ ਦਿਨ ਤੇ ਸੱਚੇ ਸੌਦੇ ਚਲੇ ਗਏ, ਉੱਥੇ ਗੁਰਦੁਆਰੇ ਰਹਿੰਦੇ ਸਨ, ਰਾਤ ਨੂੰ ਆ ਕੇ ਕੋਈ ਸਮਾਨ ਲੈ ਜਾਂਦੇ ਸਨ, ਫਿਰ ਚਲੇ ਜਾਂਦੇ ਸਨ। ਫਿਰ ਜਦੋਂ ਜ਼ਿਆਦਾ ਹਾਲਾਤ ਖਰਾਬ ਹੋਏ ਫਿਰ ਉਹਨਾਂ ਕੀ ਸੋਚਿਆ ਕਿ ਨਹੀਂ ਹੁਣ ਚਲੇ ਜਾਣਾ। ਤੇ ਕੀ ਦੱਸਦੇ ਕਿ ਪਿੰਡ ਵਾਲੇ ਬਾਅਦ ਚ ਫਿਰ ਮਿਲਣ ਆਉਂਦੇ ਰਹੇ ਸੱਚੇ ਸੌਦੇ ਤੁਹਾਡੇ ਵੱਡਿਆਂ ਦਾਦੇ ਨੇ ਦੱਸਿਆ ਹੋਗਾ ਕੋਈ? ਹਾਂਜੀ, ਪਿੰਡ ਦਾ ਕਿਵੇਂ ਸਲੂਕ ਆ? ਜਿਹੜੇ ਪਿੰਡ ਦੇ ਸਨ ਉਹਨਾਂ ਦਾ ਸਲੂਕ ਬਹੁਤ ਵਧੀਆ ਸੀ। ਉਹ ਚਾਹੁੰਦੇ ਨਹੀਂ ਸਨ ਕਿ ਜਾਣ, ਪਰ ਉਹਦੇ ਤੇ ਕਿਸੇ ਦਾ ਜ਼ੋਰ ਹੈ ਨਹੀਂ ਸੀ। ਜੋ ਕੁਦਰਤ ਕਰਦੀ ਸੀ ਉਹਦੇ ਹਿਸਾਬ ਨਾਲ ਚੱਲਣਾ ਸੀ, ਉਹ ਹੋਣਾ ਸੀ। ਹਾਂਜੀ। ਤੇ ਆਪਣੇ ਵੱਡਿਆਂ ਨੇ ਇਹ ਵੀ ਦੱਸਿਆ ਕਿ ਪੈਲੀ ਇੱਥੇ ਜ਼ਮੀਨ ਆਪਣੀ ਕਿੰਨੀ ਸੀ, ਉਹ ਹੈ ਯਾਦ ਪਾਕਿਸਤਾਨ ਇੱਥੇ? ਹਾਂਜੀ, ਦੱਸਦੇ ਸੀ ਕਿ ਵੀ 1500 ਏਕੜ ਜ਼ਮੀਨ ਸੀ। ਅੱਛਾ ਅੱਛਾ। ਸਾਡੇ ਭੂਆ ਜੀ ਦੱਸਦੇ ਹੁੰਦੇ ਸੀ। ਹਾਲਾਂਕਿ ਲੇਡੀਜ਼ ਨੂੰ ਇੰਨਾ ਨਹੀਂ ਪਤਾ ਹੁੰਦਾ, ਲੇਕਿਨ ਆਉਂਦੇ ਸਨ ਕਿ 1500 ਏਕੜ ਜ਼ਮੀਨ ਸੀ। ਉਹਦੇ ਇਲਾਵਾ ਰੱਖਾਂ ਸਨ, ਸਾਨੂੰ ਰੱਖਾਂ ਦਾ ਪਤਾ ਹੀ ਨਹੀਂ ਸੀ। ਅਸੀਂ ਉੱਧਰ ਕਦੀ ਰੱਖਾਂ ਸੁਣੀਆਂ ਹੀ ਨਹੀਂ ਕਿ ਵਰਡ ਕੀ ਹੁੰਦਾ। ਕਿ ਵੀ ਰੱਖਾਂ ਬੜੀ ਥਾਂ ਤੇ ਰੱਖਾਂ ਹੈਗੀਆਂ ਸਨ, ਮਾਲ ਚੁਗਦਾ ਹੁੰਦਾ, ਜਿੱਥੇ ਮਾਲ ਚੁਗਦਾ ਹੁੰਦਾ। ਕਿਉਂਕਿ ਉਧਰ ਜਾ ਕੇ ਅਸੀਂ ਇਹ ਚੀਜ਼ਾਂ, ਇਹ ਵਰਡ ਨਹੀਂ ਸੁਣੇ ਕਿ ਰੱਖਾਂ ਹੋਣ ਕਿਸੇ ਕੋਲ। ਅੱਛਾ, ਜਦੋਂ ਆਪਣੇ ਵੱਡੇ ਗਏ ਨੇ ਫਿਰ ਉਹ ਤੋਂ ਬਾਅਦ ਕੋਈ 47 ਤੋਂ ਬਾਅਦ ਇੱਥੇ ਵਾਪਸੀ ਲੱਗਾ ਚੱਕਰ ਕਿ ਦਾਦੇ ਦਾ ਜਾਂ ਕੋਈ ਦੱਸਿਆ? ਸਾਡੇ ਦਾਦਾ ਜੀ ਸ਼ੁਰੂ ਚ ਆਏ ਨੇ 2 ਜਗ੍ਹਾ ਹੋ ਕੇ ਗਏ ਨੇ। ਹਾਂਜੀ, 2 ਦਫਾ ਸ਼ੁਰੂ ਚ ਆਏ ਨੇ। ਉਹ ਕੁਛ ਆਪਣਾ ਮਨ ਠੰਡਾ ਕਰ ਲਿਆ, ਵੇਖ ਕੇ ਗਏ ਨੇ ਬਾਅਦ ਚ। ਹਾਂਜੀ, ਉਹਨਾਂ ਦਾ ਨਾ ਧੋਖਾ ਹੋ ਗਿਆ ਸੀ, ਉਹਨਾਂ ਨਾਲ ਥੋੜਾ ਧੋਖਾ ਹੋ ਗਿਆ ਸੀ, ਉਸ ਕਰਕੇ ਉਹ ਆਏ ਸੀ। ਉਹ ਆਪਣੇ ਕੋਈ ਉਹਨਾਂ ਦੇ ਮਿਲਣ ਵਾਲੇ ਦੋਸਤ ਸੀਗੇ, ਭਰਾ ਬਣੇ ਹੋਏ, ਉਹਨਾਂ ਕੋਲ ਆਪਣਾ ਮਾਲ ਡੰਗਰ ਛੱਡ ਗਏ ਸੀ। ਅੱਛਾ ਅੱਛਾ ਅੱਛਾ। ਤੇ ਉਹ ਭਰਾ ਨੇ ਕਿਹਾ ਸੀ ਕਿ ਵੀ ਗੱਲ ਹੋਈ ਸੀ ਉਹਨਾਂ ਦੀ ਕਿ ਜਦੋਂ ਥੋੜਾ ਠੀਕ ਹੋ ਜਾਏਗਾ, ਠੰਡਾ ਹੋ ਜਾਏਗਾ, ਤੇ ਆਪਾਂ ਮਾਲ ਤੁਹਾਡਾ ਬਾਰਡਰ ਤੋਂ ਪਾਰ ਕਰਾ ਦਿਆਂ। ਅੱਛਾ ਅੱਛਾ, ਜਿਹੜੀ ਸੱਚਾ ਹੀ ਗੱਲ ਹੈ। ਤੇ ਉਹ 2 ਵਾਰੀ ਆਏ ਤੇ ਉਹ ਫਿਰ ਨਹੀਂ
ਖੂਨ ਪਾਣੀ ਹੋ ਜਾਂਦਾ ਨਾ, ਹਾਂਜੀ ਤੇ ਉਹ ਫਿਰ ਨਹੀਂ ਗੱਲ ਬਣੀ। ਉਹਨਾਂ ਵੇਖ ਲਿਆ ਕਿ ਨਹੀਂ ਹੋਣਾ ਕੰਮ, ਫਿਰ ਉਹ ਚਲੇ ਗਏ। 2 ਵਾਰੀ ਆ ਗਏ, ਉਸ ਤੋਂ ਬਾਅਦ ਨਹੀਂ ਆਏ ਕਦੇ। ਫਿਰ ਉਹਨਾਂ ਦਾ ਮਨ ਨਹੀਂ ਕੀਤਾ ਹੁਣ। ਤੁਸੀਂ ਕਹਿਣਾ ਚਾਹ ਰਹੇ ਕਿ ਕਿਸੇ ਨੂੰ ਮੁਸਲਮਾਨ ਨੂੰ ਇੱਧਰ ਆਪਣਾ ਸਮਾਨ ਦੇ ਕੇ ਗਏ ਸੀ? ਹਾਂ, ਭਰਾ ਬਣੇ ਸਨ। ਹਾਂਜੀ ਹਾਂਜੀ ਹਾਂਜੀ, ਤੇ ਉਹਨਾਂ ਨੂੰ ਦੇਖ ਕੇ ਤੇ ਫਿਰ ਉਹ ਜਦੋਂ ਆਏ ਨੇ ਤੇ ਉਹ ਬਸ ਅੱਖਾਂ ਬਦਲ ਗਏ। ਆਹ ਖਬਰ ਦੇਖੋ ਸੱਚਾਈ ਨੂੰ ਜਿਹੜਾ ਐਸਾ ਜਾ ਸਕਦੇ ਹੁਣ ਇਹ ਮੁਸਲਮਾਨ ਪਿੰਡ ਦੱਸ ਸਕਦਾ ਹੈ, ਪਿੰਡ ਵਾਲਿਆਂ ਨੂੰ ਪਤਾ, ਸਾਰਿਆਂ ਨੂੰ ਬੱਚੇ ਨੂੰ ਪਤਾ। ਯਾਨੀ ਬਾਅਦ ਚ ਫਿਰ ਉਹਨਾਂ ਦਿਲ ਹੀ ਨਹੀਂ ਕੀਤਾ ਆਨੂੰ ਕਿ ਮੇਰਾ ਉਹ ਉਸ ਤੋਂ ਬਾਅਦ ਨਹੀਂ ਆਏ। ਭਰਾ ਬਣੇ, ਉਹਨੇ ਮੈਨੂੰ ਧੋਖਾ ਦਿੱਤਾ, ਮੈਂ ਭਰਾ ਬਣੇ ਧੋਖਾ ਦਿੱਤਾ, ਉਹ ਨਹੀਂ ਆਏ। ਦਿਲ ਨਹੀਂ ਕੀਤਾ ਬਾਅਦ ਚ। ਤੇ ਦੱਸਦੇ ਹਾਂ ਜਾ ਕੇ ਘਰ ਉਂਝ ਨੇ ਤੁਹਾਡੇ? ਹਾਂਜੀ, ਦੱਸਦੇ ਸਨ ਸਾਰੀ ਗੱਲ। ਤੇ ਫਿਰ ਉਹ ਤੁਸੀਂ ਪਿੰਡ ਤੁਸੀਂ ਵੀ ਲਾਇਆ ਚੱਕਰ ਕਦੇ ਕਿ ਨਹੀਂ? ਤੁਸੀਂ ਅਸੀਂ ਆਏ ਸੀ 2006 ਜੀ। ਅੱਛਾ, ਵੇਖ ਕੇ ਗਏ? ਹਾਂ, ਅਸੀਂ 2006 ਚ ਆਏ ਸੀ, ਤੇ ਜਦੋਂ ਸਾਨੂੰ ਸੱਚੇ ਸੌਦੇ ਲੈ ਕੇ ਗਏ ਨੇ ਜਿਸ ਦਿਨ, ਅੱਛਾ, ਤੇ ਉਸ ਦਿਨ ਅਸੀਂ ਉੱਥੇ ਰਿਕੁਐਸਟ ਕੀਤੀ ਕਿ ਵੀ ਸਾਡਾ ਪਿੰਡ ਦੇ ਨੇੜੇ, ਤੇ ਉਹਨਾਂ ਸਾਨੂੰ ਕਿਹਾ ਕਿ ਠੀਕ ਹੈ ਤੁਸੀਂ ਜਲਦੀ ਜਾਓ ਤੇ ਹੋ ਕੇ ਆ ਜਾਓ। ਅੱਛਾ, ਅਸੀਂ ਪਰਮਿਸ਼ਨ ਦੇ ਦਿੱਤੀ ਤੁਹਾਨੂੰ ਜਾਣ ਦਿੱਤਾ ਜੱਜ? ਹਾਂਜੀ, ਜ਼ਬਾਨੀ ਪਰਮਿਸ਼ਨ ਦਿੱਤੀ। ਹਾਂਜੀ ਹਾਂਜੀ, ਤੇ ਅਸੀਂ ਫਿਰ ਚਲੇ ਗਏ ਸੀ। ਅੱਛਾ, ਵੇਖਿਆ ਜਾ ਕੇ? ਹਾਂਜੀ, ਪਿੰਡੋਂ ਹੋ ਕੇ ਤੇ ਸਾਰਾ ਆਪਣਾ ਘਰ-ਬਾਰ ਵੇਖ ਕੇ ਫੋਟੋ ਲੈ ਕੇ, ਤੇ ਭੱਟੀ ਸਾਹਿਬ ਨਾਲ ਮੁਲਾਕਾਤ ਹੋ ਗਈ ਸੀ। ਇਹਨਾਂ ਦੇ ਕੋਲ ਥੋੜਾ ਅਸੀਂ ਖਾਣਾ ਵਾਣਾ ਖਾ ਕੇ ਤੇ ਫਿਰ ਆ ਗਏ। ਅੱਛਾ ਅੱਛਾ ਅੱਛਾ, ਇਹਨੇ ਨਾ ਤੁਹਾਨੂੰ ਫੁੱਲ ਪਿਛੋਕੜ ਆਪਣੇ ਵੱਡਿਆਂ ਵਡੇਰਿਆਂ ਦਾ ਪਿਆਰ ਯਾਦ ਰੱਖਿਆ, ਤੁਹਾਡੀ ਫੁੱਲ ਕੀਤੀ ਖਿਦਮਤ ਹੈ। ਹਾਂਜੀ, ਪੂਰੀ ਜੀ, ਬਿਲਕੁਲ ਪੂਰੀ ਫੁੱਲ ਖਿਦਮਤ ਕੀਤੀ। ਤੇ ਘਰ ਆਪਣਾ ਖਲੋਤਾ ਹੋਇਆ ਹਜੇ ਤੱਕ ਵੀ ਕਿ ਨਹੀਂ ਭਲਾ? ਹਾਂਜੀ, ਉਹ ਖਲੋਤਾ ਹੈ ਜੀ, ਹਜੇ ਵੀ? ਹਾਂਜੀ। ਅੱਛਾ, ਇੱਕ ਉਸ ਬੜੀ ਮਸ਼ਹੂਰ ਹੋਈ ਹੈ ਉਹ, ਕਿਉਂਕਿ ਉਹ ਚੜ੍ਹਦੇ ਪੰਜਾਬ ਚ ਨਾ ਇੱਕ ਭਾਈ ਪ੍ਰਵੀਨਪਾਲ ਸਾਹਿਬ ਨੂੰ ਤਾਂ ਪਤਾ ਹੋਣਾ, ਐਮਏ ਵਿਰਕ। ਹਾਂਜੀ, ਸਾਡੇ ਉਹ ਵੀ ਉਸੇ ਪਿੰਡ ਦੇ ਨੇ, ਉਹਨਾਂ ਦੇ ਵਡੇਰੇ ਵੀ ਉਸੇ ਪਿੰਡ ਦੇ ਨੇ, ਤੇ ਸਾਨੂੰ ਵੀ ਮਾਣ ਹੈ ਕਿ ਵੀ ਸਾਡੇ ਪਿੰਡ ਦਾ ਮੁੰਡੇ ਦਾ ਨਾਮ ਹੈ, ਉਹਦੇ ਕਰਕੇ ਭਾਲੀ ਦਾ ਵੀ ਨਾਮ ਹੁੰਦਾ। ਹਾਂ ਹਾਂ, ਤੇ ਉਹ ਜਿਹੜੀ ਇੱਕ ਕੋਠੀ ਖਲੋਤੀ ਉੱਥੇ, ਉਹਦੀ ਇੱਧਰ ਵਾਲੇ ਜਿਹੜੇ ਸਾਡੇ ਯੂਟਿਊਬਰ ਕੁਛ ਜਿਹੜੇ ਸਾਡੇ ਵੀਰ, ਉਹਨਾਂ ਨੇ ਬੜਿਆ ਵੀਡੀਓ ਬਣਾਈ, ਤੇ ਉਹਨਾਂ ਨੇ ਕਿਹਾ ਕਿ ਐਮਏ ਵਿਰਕ ਦੀ ਕੋਠੀ, ਉਹ ਕੋਠੀ ਤੁਹਾਡੀ ਆ, ਉਹ ਐਮਏ ਵਿਰਕ ਹੀ ਹੋਈ? ਨਹੀਂ, ਉਹ ਜਿਹੜੀ ਵੱਡੀ ਕੋਠੀ ਜਿਹਨੂੰ ਕਈ ਯੂਟਿਊਬਰ ਦੱਸਦੇ ਨੇ, ਉਹ ਇਸ ਤਰ੍ਹਾਂ ਆਪਣੀ TRP ਵਧਾਉਣ ਲਈ ਉਹ ਗੱਲ ਜੋੜ ਦਿੰਦੇ ਨੇ। ਉਹ ਘਰ ਸਾਡੇ ਪਰਿਵਾਰ ਦਾ ਸੀ। ਅੱਛਾ, ਉਹ ਮਤਲਬ ਸਰਦਾਰ ਨੌਨਿਹਾਲ ਸਿੰਘ ਤੇ ਸਰਦਾਰ ਕਾਲਾ ਸਿੰਘ ਦਾ ਘਰ ਸੀ। ਅੱਛਾ ਅੱਛਾ ਅੱਛਾ। ਤੇ ਬਾਕੀ ਇਹਨਾਂ ਦਾ ਐਮਏ ਵਿਰਕ ਦੇ ਵਡੇਰਿਆਂ ਦਾ ਨਾਮ ਸ਼ਾਇਦ ਸਰਦਾਰ ਕਪੂਰ ਸਿੰਘ ਸੀ, ਔਰ ਉਹਨਾਂ ਦਾ ਘਰ ਇਹ ਪਿੰਡ ਵਾਲੇ ਦੱਸਣਗੇ ਥੋੜਾ ਅੱਗੇ ਜਾ ਕੇ ਪਿੰਡ ਦੇ ਵਿਚਕਾਰ ਸੀਗਾ। ਅੱਛਾ ਅੱਛਾ, ਬਾਕੀ ਉਹ ਕਹਾਣੀ ਬਣਾਉਣ ਲਈ ਜੋੜ ਦਿੰਦੇ ਨੇ, ਇਕੱਠੇ ਕਰ ਦਿੰਦੇ ਨੇ। ਜਿਹਨੇ ਤੁਹਾਡਾ ਖਲੋਤਾ ਹੋਇਆ? ਹਾਂਜੀ, ਬਸ ਉਹ ਵਿਊ ਦੇ ਚੱਕਰਾਂ 'ਚ ਗਈ ਆਪਣੇ ਰੇਟ ਵਿਊ ਦੇ। ਹਾਂਜੀ, ਕਿ ਵੀ ਸਾਨੂੰ ਵਿਊ ਜ਼ਿਆਦਾ ਮਿਲਣਗੇ, ਇਸ ਕਰਕੇ ਉਹ ਕਰਦੇ। ਅੱਛਾ ਪ੍ਰਵੀਨਪਾਲ ਸਾਹਿਬ, ਅਕਸਰ ਸਾਡੇ ਜਿਹੜੇ ਮੇਨ ਸਟ੍ਰੀਮ ਮੀਡੀਆ, ਉੱਥੇ ਲੈਵਲ ਵਾਲਾ ਮੀਡੀਆ ਜਿਹਨੂੰ ਕਹਿੰਦੇ ਆ ਜੀ, ਖਾਸ ਤੌਰ ਜਿਹੜੇ ਚੜ੍ਹਦੇ ਪੰਜਾਬ ਦਾ ਤੁਹਾਡੇ ਦਾ, ਮੈਂ ਸੱਚੀਆਂ ਗੱਲਾਂ ਕਰਾਂ ਜਿਹੜੀ ਜੋ ਮੇਰੇ ਮਨ ਚ ਆਉਂਦੀ ਮੈਂ ਉਹ ਸਵਾਲ ਤੁਹਾਨੂੰ ਕਰਨਾ। ਹਾਂਜੀ, ਉਹ ਇੱਕ ਜਿਹੜਾ ਤੁਹਾਡੀ ਉਧਰ ਦੇ ਵਾਲੀ ਜਿਹੜੇ ਨੌਜਵਾਨ ਨਸਲ ਹੈ, ਉਹਨਾਂ ਦੇ ਇੱਕ ਜ਼ਹਿਨ ਵਾਸ਼ ਕਰਦੇ ਨੇ ਕਿ ਜਿਹੜੇ ਪਾਕਿਸਤਾਨ ਜਿਹੜਾ ਜਾਂਦਾ ਉਹ ਤੇ ਬਹੁਤ ਮਰ ਕੇ ਆਉਂਦਾ ਵਾਪਸ, ਜਿਹਨੇ ਇੱਕ ਖੌਫ ਬੜਾ ਬਿਠਾਇਆ ਕਿ ਉੱਥੇ ਨਾ ਜਾਇਆ ਜੇ। ਤੁਸੀਂ ਆਏ, ਪਹਿਲਾਂ ਵੀ ਆਏ, ਹੁਣ ਵੀ ਆਏ, ਤੁਹਾਨੂੰ ਕਿਵੇਂ ਦਾ ਪਿਆਰ ਮਿਲਿਆ? ਕੀ ਕਹਿਣਾ ਚਾਹੋਗੇ ਆਪਣੀ ਆਵਾਮ ਨੂੰ? ਨਹੀਂ, ਬਹੁਤ ਪਿਆਰ ਮਿਲਿਆ, ਇੱਥੇ ਆ ਕੇ ਬਹੁਤ ਪਿਆਰ ਮਿਲਿਆ। ਔਰ ਜਿਹੜਾ ਇਹ ਕਿਹਾ ਜਾਂਦਾ ਕਿ ਉੱਥੇ ਐਵੇਂ ਕਿਹਾ ਜਾਂਦਾ ਹੈ, ਉੱਥੇ ਐਸਾ ਕੁਝ ਨਹੀਂ ਕਿਹਾ ਜਾਂਦਾ। ਉੱਥੇ ਵੀ ਸਭ ਕੁਝ ਨਾਰਮਲ ਹੈ, ਕੋਈ ਮਨਾ ਨਹੀਂ ਕਰਦਾ। ਹਾਂਜੀ, ਮੀਡੀਆ ਵਾਲੇ ਇੰਜ ਕਰਦੇ ਜਿਵੇਂ ਹੁਣ ਮਰਵਾ ਦੇਣਾ ਇੱਕ ਦੂਸਰੇ ਨੂੰ। ਅੱਛਾ, ਇੱਕ ਹੋਰ ਮੇਰਾ ਸਵਾਲ ਕਿ ਜਿਹੜੇ ਅਕਸਰ ਮੈਂ ਹਰ ਇੱਕ ਨੂੰ ਜਿੱਦਾਂ ਦੇ ਆਪਣਾ ਚੱਲਦਾ ਪਿਆ 10 ਦਿਨ ਹੋਏ ਤੁਹਾਡਾ ਵਿਸਾਖੀ ਮੇਰਾ ਸਰਦਾਰ ਜਿੰਨੇ ਮੈਂ ਜਿੰਨਾ ਦਾ ਇੰਟਰਵਿਊ ਕੀਤਾ ਉਹਨਾਂ ਲਾਜ਼ਮੀ ਪੁੱਛਣਾ, ਪਾਕਿਸਤਾਨ ਚੱਲ ਜਾਂਦਾ ਜਿਹਦਾ ਵੀਜ਼ਾ ਇੱਕ ਦਫਾ ਸਟੈਂਪ ਲੱਗ ਜਾਂਦਾ ਪਾਕਿਸਤਾਨੀ ਵੀਜ਼ੇ ਦੀ, ਉਹਨਾਂ ਬਾਹਰ ਦੇ ਮੁਲਕਾਂ ਦੇ ਵੀਜ਼ੇ ਦੀ ਸਟੈਂਪ ਨਹੀਂ ਮਿਲਦੀ, ਵੀਜ਼ਾ ਨਹੀਂ ਮਿਲਦਾ ਬਾਅਦ, ਇਹਦੇ ਵਿੱਚ ਕੀ ਸਿਆਈ ਕੀ ਕਹਿਣਾ ਚਾਹੋਗੇ ਤੁਸੀਂ? ਇਸ ਤਰ੍ਹਾਂ ਜਦੋਂ ਅਸੀਂ 2006 ਚ ਆਏ ਸੀ ਤੇ ਸਾਨੂੰ ਵੀ ਕੁਝ ਜਣੇ ਨੇ ਕਿਹਾ ਕਿ ਤੁਸੀਂ ਪਾਕਿਸਤਾਨ ਤੱਕ ਜਾਓਗੇ ਨਾ, ਤੁਹਾਨੂੰ ਅੱਗੋਂ US ਦਾ ਵੀਜ਼ਾ ਨਹੀਂ ਮਿਲੇਗਾ, ਲੇਕਿਨ ਸਾਡੇ ਨਾਲ ਤੇ ਐਵੇਂ ਨਹੀਂ ਹੋਇਆ। ਅਸੀਂ 2006 ਚ ਆਏ, ਉਸ ਤੋਂ ਬਾਅਦ ਮੈਂ US ਦਾ ਵੀਜ਼ਾ ਟਰਾਈ ਕੀਤਾ, 2 ਵਾਰੀ ਵੀਜ਼ਾ ਲੱਗਿਆ, 2 ਵਾਰੀ ਅਸੀਂ ਹੋ ਕੇ ਆਏ ਹਾਂ। ਮੇਰੀ ਮਿਸਿਸ ਤੇ ਬਲਕਿ 3 ਵਾਰੀ ਹੋ ਕੇ ਆਏ। ਅੱਛਾ ਅੱਛਾ, ਕੋਈ ਐਸੀ ਗੱਲ ਹੈ ਨਹੀਂ, ਇਹ ਕੁਝ ਗੱਲਾਂ ਵੱਧ ਜਾਂਦੀਆਂ ਨੇ, ਉਹ ਨੇ ਬਸ ਖਾਲੀ। ਆਪਣੀ ਪੈਗਾਮ, ਆਪਣੀ ਆਵਾਮ ਜਿਹੜੀ ਤੁਹਾਡੇ ਚੜ੍ਹਦੇ ਪੰਜਾਬ ਦੀ ਖਾਸ ਤੌਰ ਤੇ ਨੌਜਵਾਨ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋ, ਕੀ ਕਹੋਗੇ ਤੁਸੀਂ? ਨਹੀਂ, ਪੈਗਾਮ ਇਹ ਹੈ ਕਿ ਵੀ ਆਪਣੀ ਸਰਕਾਰਾਂ ਜਿਹੜੀਆਂ ਨੇ ਮਾਹੌਲ ਜਿਹੜਾ ਸ਼ਾਂਤੀ ਦਾ ਰੱਖਣ ਤੇ ਆਪਸ ਵਿੱਚ ਮਿਲ ਜੁਲ ਕੇ ਰਹਿਣ, ਆਉਣਾ ਜਾਣਾ ਹੋਵੇ, ਦੋਵੇਂ ਪੰਜਾਬ ਲੈਂਦਾ ਪੰਜਾਬ ਤੇ ਚੜ੍ਹਦਾ ਪੰਜਾਬ ਦੇ ਲੋਕ ਆਪਸ ਵਿੱਚ ਮਿਲਣ, ਤੇ ਇਹ ਚੰਗੀ ਗੱਲ ਹੈ ਕਿ ਵੀ ਨਹੀਂ। ਹੁਣ ਤੁਸੀਂ ਇੱਥੇ ਰਹਿ ਰਹੇ ਹੋ, ਜਿੰਦੇ 10 ਦਿਨ ਦੇ ਉੱਤੇ ਪਹਿਲਾਂ ਵੀ ਇੱਕ ਦੋ ਦਫਾ ਹੋ ਕੇ, ਹਾਂਜੀ, ਤੁਹਾਨੂੰ ਜਿਹੜਾ ਪਿਆਰ ਮਿਲਿਆ, ਤੁਸੀਂ ਆਪਣੀ ਆਵਾਮ ਜਿਹੜੀ ਨਵੇਂ ਬੱਚੇ ਆਉਣਾ ਚਾਹੁੰਦੇ ਲੇਕਿਨ ਉਹਨਾਂ ਦੇ ਦਿਲ 'ਚ ਇੱਕ ਖੌਫ ਹੈ ਜਾਂ ਕਿਸੇ ਵਜ੍ਹਾ ਤੋਂ ਨਹੀਂ ਆਉਣਾ ਚਾਹੁੰਦੇ, ਉਹਨਾਂ ਨੂੰ ਕੀ ਪੈਗਾਮ ਦਿਓ? ਆਓ ਜਾਂ ਨਾ ਆਓ? ਉਹਨਾਂ ਨੂੰ ਆਉਣਾ ਚਾਹੀਦਾ, ਉਹ ਆਉਣ, ਆਪਣਾ ਘੁੰਮ ਕੇ ਜਾਣ, ਵੇਖਣ, ਤੇ ਅੱਛੀ ਗੱਲ ਹੈ, ਉਹਨਾਂ ਦੀ ਬਹੁਤ ਚੰਗਾ ਲੱਗੇਗਾ, ਇੱਥੇ ਪਿਆਰ ਹੀ ਮਿਲੇਗਾ ਇੱਥੇ ਆ ਕੇ ਉਹਨਾਂ ਨੂੰ। ਅੱਛਾ, ਲਾਸਟ ਥੋੜਾ ਦੱਸਿਆ ਕਿ ਤੁਸੀਂ ਵਾਈਫ ਦੇ ਨਾਲ ਆਏ ਹੋ, ਕੋਈ ਚੀਜ਼ਾਂ ਖਰੀਦੀਆਂ ਪਾਕਿਸਤਾਨ ਦੀ, ਕੋਈ ਚੀਜ਼ਾਂ, ਕੱਪੜੇ ਜਾਂ ਜੁੱਤੀ ਜਾਂ ਕੋਈ ਚੀਜ਼? ਹਾਂ, ਅਸੀਂ ਆਪਣਾ ਨਨਕਾਣਾ ਸਾਹਿਬ ਤੋਂ ਕੁਝ ਕੱਪੜੇ, ਸੂਟ ਵਗੈਰਾ ਖਰੀਦੇ ਸੀ। ਇੱਥੇ ਦੇ ਅਸੀਂ
ਮੈਂ ਕੱਲ ਵੀ ਸਾਡੇ ਪਿੰਡ ਦੇ ਮਿਲਣ ਆਏ ਸੀ, ਸਾਰਾ ਦਿਨ ਉਹਨਾਂ ਨਾਲ ਨਿਕਲ ਗਿਆ। ਅੱਜ ਵੀ ਅਸੀਂ ਇਸ ਦਿਨ ਇਸ ਤਰ੍ਹਾਂ ਹੀ ਨਿਕਲ ਜਾਣਾ ਤੇ ਜ਼ਿਆਦਾ ਅਸੀਂ ਸ਼ਾਪਿੰਗ ਉੱਥੋਂ ਆਪਣੀ ਕਰ ਲਈ ਸੀ। ਬਾਕੀ ਅੱਜ ਕੱਲ ਹਰ ਚੀਜ਼ ਇੱਥੇ ਵੀ ਮਿਲਦੀ ਹੈ, ਉੱਥੇ ਵੀ ਮਿਲਦੀ ਹੈ ਜੀ। ਤੁਹਾਡੇ ਪਿੰਡ ਦੇ ਤੁਹਾਨੂੰ ਮਿਲਣ ਆਏ ਜੀ ਤੁਹਾਨੂੰ? ਹਾਂਜੀ, ਸਭ ਤੋਂ ਵੱਡੀ ਕਿਵੇਂ ਦਾ ਲੱਗਿਆ ਗੱਲ ਜੀ? ਇਹ ਹੈ ਕਿ ਪਿੰਡ ਦੇ ਮਿਲਣ ਆਏ। ਹਾਂਜੀ ਹਾਂਜੀ ਜੇ ਸਾਨੂੰ ਪਰਮਿਸ਼ਨ ਨਹੀਂ ਮਿਲੀ, ਅਸੀਂ ਪਿੰਡ ਜਾਣਾ ਚਾਹੁੰਦੇ ਸੀ, ਹਾਂਜੀ ਅਸੀਂ ਰਿਕੁਐਸਟ ਕੀਤੀ ਬਥੇਰੀ, ਆਖਿਆ ਉਖਿਆ ਵੀ, ਪਰ ਉਹਨਾਂ ਕਿਹਾ ਜੀ ਨਹੀਂ, ਕੋਈ ਨਾ ਫਿਰ security ਨਾਲ ਅਸੀਂ ਨਹੀਂ ਆਇੰਦਾ ਕੋਈ ਹੋ ਸਕਦਾ ਕੋਈ ਲਾਲ ਤੁਹਾਡਾ ਪ੍ਰਬੰਧ ਲਾ ਦੇ ਕਿ ਫਿਰ ਓਪਨ ਅਸੀਂ ਵੀਜ਼ਾ ਮਿਲ ਸੋਚਿਆ ਚਲੋ ਕੋਈ ਨਹੀਂ, ਫਿਰ ਪਿੰਡ ਵਾਲੇ ਮਿਲਣ ਆ ਗਏ। ਚਲੋ ਸਾਡਾ ਮਨ ਨੂੰ ਸ਼ਾਂਤੀ ਹੋ ਗਈ ਕਿ ਵੀ ਚਲੋ ਅਸੀਂ ਨਹੀਂ ਜਾ ਪਾਏ ਤੇ ਪਿੰਡ ਵਾਲੇ ਸਾਨੂੰ ਮਿਲਣ ਆ ਗਏ। ਭਾਈ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਜੀ ਜਿੰਨਾ ਇਹਨਾਂ ਨੇ ਪੈਸਾ ਬਸ ਕਰਕੇ ਗਏ ਨੇ ਇਹਨਾਂ ਦੇ ਵੱਡੇ, ਹਾਂਜੀ ਹਾਂਜੀ ਉਹ ਅਸੀਂ ਲੁਟਾਉਣਾ ਚਾਹੀਏ ਇਹਨਾਂ ਨੂੰ, ਤੇ ਜਿੰਨੀ ਮਰਜ਼ੀ ਖਿਦਮਤ ਕਰੀਏ ਸਾਡੀ ਖਿਦਮਤ ਥੋੜੀ। ਅਸੀਂ ਇਹਨਾਂ ਦੀ ਜਿੰਨੀ ਵੀ ਖਿਦਮਤ ਕਰੀਏ ਉਹ ਨਹੀਂ ਥੋੜੀ ਸਹੀ। ਆਣ ਜਾਣ ਖੁੱਲੇ, ਫੇਰ ਆਣ ਫੇਰ ਖਿਦਮਤ ਕਰੀਏ, ਬਾਰ-ਬਾਰ ਮੌਕਾ ਦਈਏ, ਮੌਕਾ ਦੇਣ ਸਾਨੂੰ, ਤੇ ਇਹ ਫਿਰ ਵੀ ਅਸੀਂ ਇਹਨਾਂ ਦੀ ਖਿਦਮਤ। ਆਪਣੀ ਹੁਕੂਮਤ ਜਿਹੜੀ ਆਪਣੀ ਪਾਕਿਸਤਾਨੀ ਗਵਰਨਮੈਂਟ ਹੋ ਗਈ ਜਾਂ ਚੜ੍ਹਦੇ ਪੰਜਾਬ ਵਾਲੀ ਚਲੋ ਗਵਰਨਮੈਂਟ ਲਾ ਲਓ, ਜੀ ਜੀ ਇਹਨਾਂ ਨੂੰ ਪੈਗਾਮ ਦਵੋ ਕਿ ਇਹ ਜਿਹੜੇ ਸਾਡੇ ਚੰਦ ਰਹਿ ਗਏ ਨੇ, ਮੇਰੀ ਗੱਲ ਸੁਣੋ, ਇਹ ਚੰਦ ਰਹਿ ਗਏ ਨੇ ਜਿਹੜੇ ਚਸ਼ਮਦੀਦ ਗਵਾਹ ਨੇ, ਜਿਹੜੇ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਪਿੰਡੇ ਤੇ ਚੱਲਿਆ 47 ਟਾਈਮ, ਉਹ ਮੁਸੀਬਤਾਂ ਵੇਖੀਆਂ, ਇਥੋਂ ਆਪਣੇ ਭਰੇ ਘਰ ਉਜੜ ਕੇ ਉਧਰ ਗਏ, ਉਧਰੋਂ ਮੁਸਲਮਾਨ ਇੱਧਰ ਆਏ। ਬਾੜ ਉਂਝ ਲੱਗੀ ਇਹਨਾਂ ਵਾਸਤੇ ਰਹੇ, ਕੋਈ ਕਹਿਣਾ ਚਾਹੀਦਾ ਕਿ ਨਹੀਂ? ਬਾੜ ਲੱਗੀ ਰਵੇ, ਬਾਰਡਰ ਬਣੇ ਰਹਿਣ, ਵਿੱਚ ਬਾਰੀਆਂ ਤੇ ਜਿਹੜੇ ਦਰਵਾਜ਼ੇ ਨੇ ਉਹਨਾਂ ਤੇ ਨਰਮੀ ਹੋਵੇ। ਕਮ ਸੇ ਕਮ ਸੀਨੀਅਰ ਸਿਟੀਜ਼ਨ ਵਾਸਤੇ ਤੇ ਕੋਈ ਬਹੁਤ ਹੀ ਜ਼ਿਆਦਾ ਰਹਿਤ ਹੋਣੀ ਚਾਹੀਦੀ ਹੈ ਦੋਵੇਂ ਪਾਸੇ। ਅਸੀਂ ਵੀ ਆਪਣੇ ਜਾ ਕੇ ਵੇਖੀਏ, ਉਹ ਵੀ ਇੱਧਰ ਆਣ ਕੇ ਆਪਣੇ ਪਿਛੋਕੜ ਵੇਖਣ। ਇਹ ਹੀ ਮੇਰਾ ਪੈਗਾਮ ਹੈ ਅਮਨ ਦਾ। ਹਾਂ, ਚੰਦ ਉਂਗਲਾਂ ਤੇ ਗਿਣਨ ਵਾਲੇ। ਤੇ ਜਿਵੇਂ ਕਰਤਾਰਪੁਰ ਸਾਹਿਬ ਖੁੱਲਿਆ, ਜੀ ਐਵੇਂ ਕੋਰੀਡੋਰ ਇੱਥੇ ਵੀ ਬਣੇ ਚਾਹੀਦਾ ਕਿ ਉੱਥੇ ਵੀ ਬਾਗੇ ਬਾਰਡਰ ਦੀ ਵੀ ਐਸਾ ਸਿਸਟਮ। ਜੀ ਜੀ ਬਿਲਕੁਲ, ਬੰਦੇ 24 ਘੰਟਿਆਂ ਦੇ ਵਿੱਚ ਆਪਣਾ ਗੱਲਾਂ ਬਾਤਾਂ ਕਰਨ, ਮਿਲਣ ਗਿਲਣ, ਫਿਰ ਉਹ ਆਪਣੇ ਘਰ ਚਲੇ ਜਾਣ, ਅਸੀਂ ਆਪਣੇ ਘਰ ਆ ਜਾਈਏ ਅੱਛੀਆਂ ਯਾਦਾਂ ਲੈ ਕੇ। ਇਹ ਮੇਰਾ ਪੈਗਾਮ ਅਮਨ ਦਾ। ਆਪਣੇ ਪਿੰਡ ਦੇ ਗਏ ਹੋਏ ਤੁਹਾਡੇ ਜਿਹੜੇ ਸਭ ਬਜ਼ੁਰਗ ਪ੍ਰਵੀਨ ਸਾਹਿਬ ਨੂੰ ਮਿਲ ਕੇ ਫਿਰ ਕਿਵੇਂ ਦਾ ਲੱਗਾ? ਬਹੁਤ ਖੁਸ਼ੀ ਹੈ ਜੀ, ਬਹੁਤ ਖੁਸ਼ੀ ਤੁਹਾਡੇ ਹੈ, ਪਿੰਡ ਦੇ ਬਹੁਤ ਖੁਸ਼ੀ ਹੋਈ ਹੈ ਜੀ। ਅੱਲਾ ਕਰੇ ਇਹ ਹਰ ਸਾਲ ਹੀ ਆਣਾ ਜਾਣਾ ਲੱਗਾ ਰਹੇ। ਹਾਂਜੀ ਪ੍ਰਵੀਨਪਾਲ ਸਾਹਿਬ, ਸਾਰਾ ਦਿਲ ਕਰੇਗਾ ਆਉਣ ਨੂੰ? ਬਿਲਕੁਲ ਜੀ, ਮੇਰੇ ਕੱਲ ਵੀ ਇੱਥੇ ਸਾਰੇ ਬੈਠੇ ਸਾਂ ਤੇ ਮੈਂ ਆਪਣੀ ਫੈਮਿਲੀ ਨਾਲ ਵੀ ਗੱਲ ਕਰਾਈ ਸੀ ਸਾਰਿਆਂ ਦੀ, ਤੇ ਬੇਟੇ ਨਾਲ ਵੀ ਗੱਲ ਹੋਈ ਸੀ। ਬੇਟਾ ਵੀ ਕਹਿ ਰਿਹਾ ਸੀ ਕਿ ਅਸੀਂ ਅੱਗੇ ਤੋਂ ਟੂਰਿਸਟ ਵੀਜ਼ਾ ਲਵਾ ਕੇ ਆਵਾਂਗੇ, ਜਿਹਦੇ ਨਾਲ ਕਿ ਵੀ ਸਾਨੂੰ ਆਪਣੇ ਪਿੰਡ ਜਾਣ 'ਚ ਦਿੱਕਤ ਨਾ ਹੋਵੇ। ਐਤਕਾਂ ਤੇ ਅਸੀਂ ਜੱਥੇ ਨਾਲ ਆਏ ਆ, ਪਰ ਸਿਕਿਉਰਿਟੀ ਰੀਜ਼ਨ ਨਾਲ ਫਿਰ ਉਹ ਜਾਣ ਨਹੀਂ ਦਿੰਦੇ। ਤੇ ਜਦੋਂ ਅਸੀਂ ਟੂਰਿਸਟ ਵੀਜ਼ਾ ਲਵਾ ਕੇ ਆਵਾਂਗੇ ਤੇ ਫਿਰ ਅਸੀਂ ਆਪਣੇ ਪਿੰਡ ਜਾ ਸਕਦੇ ਆ, ਹਰ ਕਿਸੇ ਦੇ ਘਰ ਜਾ ਸਕਦੇ ਆ, ਮਿਲ ਸਕਦੇ ਆ, ਤੇ ਬਾਕੀ ਘੁੰਮ ਫਿਰ ਤੇ ਸਕਦੇ ਆ ਜ਼ਿਆਦਾ। ਇਸ ਕਰਕੇ ਉਹੀ ਪ੍ਰੋਗਰਾਮ ਹੈ ਕਿ ਅੱਗੋਂ 2-4 ਸਾਲਾਂ 'ਚ ਇਸ ਤਰੀਕੇ ਨਾਲ ਆਉਣ ਦਾ ਪ੍ਰੋਗਰਾਮ, ਜਦੋਂ ਵੀ ਪਰਮਾਤਮਾ ਕਰੇਗਾ, ਜਦੋਂ ਚਾਹੇਗਾ ਜੀ, ਪਰ ਆਵਾਂਗੇ ਜ਼ਰੂਰ, ਇਹ ਪੱਕਾ ਹੈ। ਚਲੋ ਜੀ, ਬੜੀ ਮਿਹਰਬਾਨੀ ਤੁਹਾਡੀ ਜੀ। ਹਾਂਜੀ, ਸ਼ੁਕਰੀਆ ਜੀ, ਬੜੀ ਮਿਹਰਬਾਨੀ।